ਸਲਾਮ ਅਲੈਕਮ ਜੀ। ਲੋਕਾਂ ਦੀ ਇਮਦਾਦ ਸ਼ੁਰੂ ਹੋ ਗਈ ਹੈ, ਬੜੀ ਖੁਸ਼ੀ ਦੀ ਗੱਲ ਹੈ, ਬੜੀ ਚੰਗੀ ਗੱਲ ਹੈ ਕਿ ਸ਼ੁਰੂ ਹੋ ਗਈ ਹੈ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਇਹ ਖਾਨਦਾਨ ਗਦਾਗਰਾਂ ਦੀ ਹਕੂਮਤ ਦੇ ਦੌਰਾਨ ਇਹ ਜਿਹੜੀ ਇਮਦਾਦ ਤਕਸੀਮ ਹੋ ਰਹੀ ਹੈ, ਇਹਦੇ ਵਿੱਚ ਤਾਰੀਖ ਸਾਜ਼ ਬਦعنوانੀਆਂ ਸਾਹਮਣੇ ਆਉਣਗੀਆਂ। ਇਹਦੇ ਚੈੱਕ ਐਂਡ ਬੈਲੈਂਸ ਦਾ ਕੋਈ ਤਰੀਕਾ ਹਾਲੇ ਤੱਕ ਸਾਹਮਣੇ ਨਹੀਂ ਆਇਆ ਕਿ ਇਹ ਜਿੰਨਾ ਵੀ 12 ਅਰਬ ਜਾਂ 12 ਕਰੋੜ ਜਿੰਨੇ ਵੀ ਪੈਸੇ ਨੇ, ਇਹ ਇੰਨੇ ਵੱਡੀ ਰਕਮ ਜਿਹੜੀ ਇਹ ਤਕਸੀਮ ਕੀਤੀ ਜਾ ਰਹੀ ਹੈ, ਡਿਸਟਰੀਬਿਊਟ ਕੀਤੀ ਜਾ ਰਹੀ ਹੈ, ਇਹਦੇ 'ਚੋਂ ਕਿੰਨੀ ਕੁ ਮੁਸਤਹਿਕੀਨ ਤੱਕ ਪਹੁੰਚੀ ਹੈ ਔਰ ਕਿੰਨੀ ਅੱਧੇ ਰਾਹ 'ਚ ਇਹਨਾਂ ਲੋਕਾਂ ਦੀ, ਇਹਨਾਂ ਫਕੀਰਾਂ ਦੀ ਜੇਬ 'ਚ ਚਲੀ ਗਈ ਹੈ। ਇਹਦੀ ਸ਼ਫਾਫੀਅਤ ਦਾ ਕੋਈ ਮੈਕਨਿਜ਼ਮ ਹਾਲੇ ਤੱਕ ਵਾਅਦੇ ਨਹੀਂ ਹੋਇਆ ਔਰ ਨਾ ਹੀ ਹਕੂਮਤ, ਇਹ ਖਾਨਦਾਨ ਗਦਾਗਰਾਂ ਦੀ ਹਕੂਮਤ ਜਿਹੜੀ ਹੈ ਇਹ ਐਸੀ ਕੋਈ ਤਜਵੀਜ਼ ਮੰਨਣ ਨੂੰ ਤਿਆਰ ਹੈ। ਔਰ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਇਹਨਾਂ ਦੀ ਹਕੂਮਤ ਜਾਏਗੀ, ਇਹ ਮੰਗਲਾ ਵਾਲਿਆਂ ਤਰ੍ਹਾਂ, ਉਹ ਜਿਹੜੇ ਜ਼ਲਜ਼ਲਾ ਮੁਤਾਸਰੀਨ ਸਨ ਉਹਨਾਂ ਦੀ ਤਰ੍ਹਾਂ, ਇਹਦੇ ਵਿੱਚ ਵੀ ਵਸੀਹ ਪੈਮਾਨੇ 'ਤੇ ਬੇਜ਼ਾਬਤਗੀਆਂ ਸਾਹਮਣੇ ਆਉਣਗੀਆਂ। ਸਾਡੀ ਇੱਕ ਤਜਵੀਜ਼ ਸੀ, ਅਸੀਂ ਇਹ ਤਜਵੀਜ਼ ਦਿੰਦੇ ਰਹੇ ਸ਼ੁਰੂ ਤੋਂ ਕਿ ਜਦ ਬਿਜਲੀ ਦਾ ਬਿੱਲ ਘਰਾਂ 'ਚ ਆ ਸਕਦਾ ਹੈ ਅਤੇ ਰਾਸ਼ਨ ਕਿਉਂ ਨਹੀਂ ਆ ਸਕਦਾ। ਇਮਦਾਦ ਬੁਨਿਆਦੀ ਤੌਰ 'ਤੇ ਕੋਈ ਸ਼ਾਪਿੰਗ ਵਾਸਤੇ ਨਹੀਂ ਦਿੱਤੀ ਜਾ ਰਹੀ, ਬਲਕਿ ਇਸ ਵਾਸਤੇ ਦਿੱਤੀ ਜਾ ਰਹੀ ਹੈ ਕਿ ਲੋਕਾਂ ਦੇ ਹਰ ਤਬਕੇ ਦੇ, ਅਪਰ ਮਿਡਲ ਕਲਾਸ ਤੋਂ ਲੈ ਕੇ ਲੋਅਰ ਮਿਡਲ ਕਲਾਸ ਤੱਕ ਔਰ ਪੂਅਰ ਤੱਕ, ਹਰ ਕਿਸੇ ਦਾ ਕੰਮ ਧੰਦਾ ਬੰਦ ਸੀ। ਉਹਨੂੰ ਆਪਣੇ ਖਾਣ ਪੀਣ ਜੋਗੀ ਜ਼ਰੂਰੀਆਤ ਪੂਰੀ ਕਰਨ ਵਾਸਤੇ ਮਦਦ ਦੀ ਜ਼ਰੂਰਤ ਸੀ। ਹੁਣ ਇਹ ਖਾਣ ਪੀਣ ਵਾਲੀਆਂ ਜ਼ਰੂਰੀਆਤ ਪੂਰੀ ਕਰਨ ਵਾਸਤੇ ਬਿਹਤਰ ਇਹ ਆਪਸ਼ਨ ਹੈ ਕਿ ਤੁਸੀਂ ਰਾਸ਼ਨ ਦਿਓ ਔਰ ਦੀਗਰ ਜ਼ਰੂਰੀਆਤ ਅਤੇ ਜ਼ਿੰਦਗੀ ਦੀਆਂ ਚੀਜ਼ਾਂ ਦਿਓ, ਜਾਂ ਫਿਰ ਪੈਸੇ ਦੇ ਦਿਓ ਤਾਂ ਕਿ ਜਿਹੜਾ ਸਾਹਿਬ ਹੈਸੀਅਤ ਹੈ ਉਹ ਉਹਨਾਂ ਪੈਸਿਆਂ ਨਾਲ ਕੁਛ ਉਗਲ ਮੇਲਾ ਕਰ ਲੈ ਅਤੇ ਜਿਹੜਾ ਗਰੀਬ ਆਦਮੀ ਹੈ ਉਹ ਉਹਦੇ ਨਾਲ ਸਮਾਨ ਖਰੀਦ ਲੈ, ਔਰ ਜਿਹੜਾ ਵੱਡਾ ਹਿੱਸਾ ਹੈ, ਤੀਜਾ ਹਿੱਸਾ, ਉਹ ਕਿਸੇ ਇੱਕ ਜਗ੍ਹਾ ਜੇਬ 'ਚ ਚਲਾ ਜਾਏ ਕਿਸੇ ਦੀ 'ਚ। ਬਿਹਤਰੀਨ ਤਰੀਕਾ ਇਹ ਸੀ ਕਿ ਇਹ ਉੱਥੇ ਯੂਟਿਲਿਟੀ ਬਿੱਲ ਦੀ ਤਰ੍ਹਾਂ ਬਿਲਾ ਤਫਰੀਕ 1 ਕਨਾਲ ਤੋਂ ਲੈ ਕੇ 5 ਮਰਲੇ ਦੇ ਘਰਾਂ ਤੱਕ, ਬਲਕਿ 2 ਕਨਾਲ ਤੋਂ ਲੈ ਕੇ 5 ਮਰਲੇ ਦੇ ਘਰਾਂ ਤੱਕ ਇਹ ਇਮਦਾਦ ਭੇਜਦੇ, ਰਾਸ਼ਨ ਭੇਜਦੇ। 10,000 ਦਾ ਜਾਂ 12,000 ਜਿੰਨਾ ਵੀ ਇਹ ਦੇ ਰਹੇ ਨੇ, ਉਹ ਘਰਾਂ 'ਚ ਜਾਂਦਾ ਬਿਲਕੁਲ ਉਵੇਂ ਹੀ ਜਿਵੇਂ ਯੂਟਿਲਿਟੀ ਬਿੱਲਸ ਆਉਂਦੇ ਨੇ, ਹਰ ਘਰ 'ਚ ਆਉਂਦੇ ਨੇ। ਗਰੀਬ ਤੋਂ ਲੈ ਕੇ ਜਿੱਥੇ ਇੱਕ ਬਲਬ ਬਲਦਾ ਉੱਥੇ ਵੀ ਆਉਂਦਾ ਬਿੱਲ ਬਿਜਲੀ ਦਾ, ਔਰ ਜਿੱਥੇ ਏਸੀ ਚੱਲਦੇ ਨੇ ਸਨ ਉੱਥੇ ਵੀ ਬਿੱਲ ਆਉਂਦਾ, ਅਤੇ ਹਰ ਘਰ 'ਚ ਬਿਲਾ ਤਫਰੀਕ ਇਹ ਦਿੰਦੇ। ਜਿਹੜੇ ਸਾਹਿਬ ਹੈਸੀਅਤ ਹੁੰਦੇ, ਜਿਨ੍ਹਾਂ ਦੀ ਲੋੜ ਨਾ ਹੁੰਦੀ, ਦੇਖੋ ਅੱਜ ਇਸ ਦੌਰ 'ਚ ਇਹ ਅੰਦਾਜ਼ਾ ਲਾਉਣਾ ਵੀ ਬੜਾ ਔਖਾ ਹੈ ਕਿ ਪਤਾ ਨਹੀਂ ਕਿਹਦੀ ਲੋੜ ਹੈ ਔਰ ਕਿਹਦੀ ਨਹੀਂ ਹੈ। ਬੜੇ ਬੜੇ ਸਫੇਦਪੋਸ਼ ਮੈਂ ਜ਼ਾਤੀ ਤੌਰ 'ਤੇ ਜਾਣਦਾ ਜਿਨ੍ਹਾਂ ਦੀ ਪ੍ਰਾਈਵੇਟ ਜੋਬ ਸਨ ਔਰ ਉਹਨਾਂ ਦੇ ਅਦਾਰਿਆਂ ਨੇ ਉਹਨਾਂ ਨੂੰ ਤਨਖਾਹ ਦੇਣ ਤੋਂ ਮਨ੍ਹਾ ਕਰਤਾ ਹੈ ਔਰ ਉਹਨਾਂ ਕਿਹਾ ਜੀ ਤੁਸੀਂ ਵਿਦਆਊਟ ਪੇ ਘਰ ਚਲੇ ਜਾਓ। ਹੁਣ ਉਹ ਬੰਦਾ ਜਿਹੜਾ 1.5 ਲੱਖ 2 ਲੱਖ ਮਹੀਨੇ ਦਾ ਖਰਚ ਕਰਨ ਦਾ ਆਦੀ ਸੀ, ਉਹਦੇ ਵਾਸਤੇ ਕੋਲ ਰਾਸ਼ਨ ਜੋਗੇ ਵੀ ਪੈਸੇ ਨਹੀਂ ਬਚੇ, ਕਿਉਂਕਿ ਜ਼ਾਹਿਰ ਹੈ ਉਹ ਤਾਂ ਉਹਦੇ ਦੇਣ 'ਚ, ਕਿਸੇ ਦੇ ਵੀ ਦੇਣ 'ਚ ਦੁਨੀਆ 'ਚ ਨਹੀਂ ਸੀ ਕਿ ਜਿਹਦੀ ਕੋਈ ਆਫਤ ਆਉਣ ਵਾਲੀ। ਹੁਣ ਉਹ ਲੋਕ ਵੀ ਰਾਸ਼ਨ ਤੋਂ ਨਹੀਂ ਤੰਗ ਨੇ, ਅਤੇ ਲਿਹਾਜ਼ਾ ਇਹ ਫੈਸਲਾ ਕਰਨਾ ਲੋਕਾਂ ਦੀ ਸਵਾਬਦੀ ਸੀ। ਔਰ ਇਹ ਇੰਨਾ ਫੂਲ ਪ੍ਰੂਫ ਸਿਸਟਮ ਸੀ ਕਿ ਲੋਕਾਂ ਦੀ ਆਪਣੀ ਸਵਾਬਦੀ ਦੇ ਉੱਤੇ ਸੀ। ਉਹ ਇੰਡੀਵਿਜੂਅਲ ਸਨ, ਕੋਈ ਇੱਕ ਜਗ੍ਹਾ ਗਲਤ ਚਲੀ ਜਾਂਦੀ ਰਾਸ਼ਨ, ਇੱਕ ਬੰਦਾ ਬਦਦਿਆਨਤੀ ਕਰ ਜਾਂਦਾ, 2 ਕਰ ਜਾਂਦੇ, 4 ਕਰ ਜਾਂਦੇ, ਲੇਕਿਨ ਕੀ ਹੁੰਦਾ ਕਿ ਸਿਰਫ ਇੱਕ ਪੈਕੇਜ 'ਤੇ ਬਦਦਿਆਨਤੀ ਹੁੰਦੀ ਕਿ ਮਤਲਬ ਮੈਂ ਸਾਹਿਬ ਹੈਸੀਅਤ ਆ, ਮੈਨੂੰ ਲੋੜ ਨਹੀਂ ਸੀ, ਮੈਂ ਰੱਖ ਲਿਆ, ਮੈਂ ਰੱਖ ਕੇ ਅੱਗੇ ਨਹੀਂ ਦਿੱਤਾ। ਲੇਕਿਨ ਇੱਥੇ ਤਾਂ ਇਹ ਵੇ ਕਿ ਹਰ ਬੰਦਾ, ਬਲਕਿ ਇੰਜ ਦੇ ਸ਼ਨਾਖਤੀ ਕਾਰਡ ਜਾਲੀ ਬਣਨਗੇ, ਇੰਜ ਦੇ ਗੋਸ਼ਵਾਰੇ ਜਾਲੀ ਬਣਨਗੇ ਕਿ ਬੇਰੁਜ਼ਗਾਰਾਂ ਕੰਮ ਨਹੀਂ ਹੈ, ਇਮਦਾਦ ਦੇ ਦਿਓ। ਸਾਡੇ ਇਹ ਜਿਹੜਾ ਇਸਟੈਬਲਿਸ਼ਮੈਂਟ ਦਾ ਡਫਰ ਦਿਮਾਗ ਪਿੱਛੇ ਥਿੰਕ ਟੈਂਕ ਬੈਠੇ ਹੁੰਦੇ ਨੇ, ਇਹ ਸੋਚਾਂ ਪਹਿਲੇ ਮੁਹੰਮਦ ਖਾਨ ਜੁਨੇਜੋ ਦੇ ਦੌਰ ਤੋਂ ਇੰਜ ਦੀ ਫਜ਼ੂਲ ਸੋਚਾਂ ਸ਼ੁਰੂ ਹੋਈਆਂ ਨੇ ਇਸ ਮੁਲਕ 'ਚ। ਉਦੋਂ ਵੀ ਇੰਜ ਦੀਆਂ ਚੀਜ਼ਾਂ ਕੀਤੀਆਂ ਗਈਆਂ। ਬਿਹਾਰੀ ਕਲੋਨੀ ਇੱਕ ਬਣਾਈ ਗਈ। ਮੈਂ ਜ਼ਾਤੀ ਤੌਰ 'ਤੇ ਜਾਣਨਾ ਕੁਛ ਲੋਕਾਂ ਨੂੰ ਜਿਹੜੇ ਸਾਹਿਬ ਹੈਸੀਅਤ ਸਨ, ਜਿਨ੍ਹਾਂ ਦੇ ਜ਼ੁੰਮੇ ਲੱਗਾ ਅਸੀਂ ਵੰਡਣਾ ਗਰੀਬਾਂ 'ਚ, ਉਹਨਾਂ ਉੱਥੇ 2-2 3-3 ਕੁਆਟਰ ਆਪਣੇ ਬੰਦਿਆਂ ਦੇ ਨਾਮ 'ਤੇ ਲੈ ਲੈ, ਆਪ ਲੈ ਲੈ ਫਰੰਟਮੈਨ ਰੱਖ ਕੇ। ਇਸੇ ਤਰ੍ਹਾਂ ਦਾ ਕੰਮ ਹੁਣ ਹੋ ਰਿਹਾ, ਹੁਣ ਵੀ ਇੰਝ ਹੀ ਹੋਏਗਾ ਔਰ ਇਹਦੇ ਵਿੱਚ ਬੜਾ ਨੁਕਸਾਨ ਹੋਏਗਾ। ਬਿਹਤਰ ਸੀ ਕੈਨੇਡਾ 'ਚ, ਦੂਸਰੇ ਮੁਲਕਾਂ 'ਚ ਉਹਨਾਂ ਸ਼ਹਿਰੀਆਂ ਨੂੰ ਘਰਾਂ 'ਚ ਬਿਠਾਉਣ ਵਾਸਤੇ ਉਹਦੇ ਬਦਲੇ 'ਚ, ਔਰ ਇਹ ਕੋਈ ਇਮਦਾਦ ਨਹੀਂ ਹੈ,
ਇਹ ਰਿਆਸਤ ਅਗਰ ਇਹ ਸਮਝੇ, ਪਾਕਿਸਤਾਨ ਇਹ ਸਮਝੇ ਕਿ ਉਹ ਆਪਣੇ ਸ਼ਹਿਰੀਆਂ ਦੀ ਇਮਦਾਦ ਉਹਨਾਂ ਨੂੰ ਖੈਰਾਤ ਦੇ ਰਿਹਾ ਤੇ ਬੜੀ ਵੈਸੇ ਸ਼ਰਮ ਗੱਲ ਹੋਏਗੀ ਰਿਆਸਤ ਵਾਸਤੇ, ਹੁਕੂਮਤ ਵਕਤ ਵਾਸਤੇ। ਇਹ ਉਹ ਲੋਕ ਨੇ ਜਿਹੜੇ 72 ਸਾਲ ਤੋਂ ਪਾਕਿਸਤਾਨ ਨੂੰ ਬਤੌਰ ਇੱਕ ਰਿਆਸਤ, ਬਤੌਰ ਇੱਕ ਮੁਲਕ ਜ਼ਿੰਦਾ ਰੱਖੇ ਹੋਏ ਨੇ ਆਪਣੀ ਟੈਕਸ ਮਨੀ ਨਾਲ। ਇਹਨਾਂ ਦੇ ਪੈਸਿਆਂ ਦੇ ਉੱਤੇ ਇਹ ਪਾਕਿਸਤਾਨ ਸਰਵਾਈਵ ਕਰਦਾ, ਚੱਲਦਾ ਹੈ, ਠੀਕ ਹੈ। ਤੇ ਮਦਦ ਵਾਲਾ ਤਾਂ ਲਫ਼ਜ਼ ਹੀ ਗਲਤ ਹੈ, ਮਦਦ ਵਾਲਾ ਤਾਂ ਅੱਖਰ ਹੀ ਨਹੀਂ ਵਰਤਣਾ ਚਾਹੀਦਾ ਇਹਦੇ ਵਾਸਤੇ ਕਿ ਅਮਦਾਦ ਦੇ ਰਹੇ ਹਾਂ। ਅਮਦਾਦ ਨਹੀਂ ਦੇ ਰਹੇ ਤੁਸੀਂ, ਜਿਹੜਾ ਉਹਨਾਂ 72 ਸਾਲ ਤੁਹਾਨੂੰ ਟੈਕਸ ਦਿੱਤਾ ਹੈ ਤੁਸੀਂ ਉਹ ਮੋੜ ਰਹੇ ਹੋ। ਔਰ ਉਹ ਟੈਕਸ ਉਹਨਾਂ ਦੇ ਹੱਥੀਂ ਆਵੇ, ਉਹ ਆਪਣੀ ਮਰਜ਼ੀ ਨਾਲ, ਅਗਰ ਉਹਨਾਂ ਨੂੰ ਜ਼ਰੂਰਤ ਨਹੀਂ ਤੇ ਉਹ ਬਲਕਿ ਅੱਗੇ ਉਹ ਆਪਣਾ ਹਿੱਸਾ ਜਿਹੜਾ ਹੈ ਉਹ ਕਿਸੇ ਨੂੰ ਦੇ ਕੇ ਨੇਕੀ ਕਮਾਉਣ। ਇਹ ਲੋਕਾਂ ਦੀ, ਸ਼ਹਿਰੀਆਂ ਦੀ ਸਵਾਬਦੀਦ 'ਤੇ ਹੋਣਾ ਚਾਹੀਦਾ ਸੀ। ਇੱਕ ਬਿੱਲ ਦੇ ਬਦਲੇ, ਇੱਕ ਘਰ ਦੇ ਬਦਲੇ ਹਰ ਘਰ 'ਚ ਉਹ ਪੈਕੇਜ ਆਉਂਦਾ, ਔਰ ਜਿਹਨੂੰ ਜ਼ਰੂਰਤ ਨਾ ਹੁੰਦੀ ਉਹ ਆਪਣਾ ਹਿੱਸਾ, ਆਪਣਾ ਹੱਕ ਦੇ ਕੇ ਕਿਸੇ ਨੂੰ, ਆਪਣਾ ਹੱਕ ਕਿਸੇ ਨੂੰ ਦੇ ਕੇ ਨੇਕੀ ਕਮਾਉਂਦਾ। ਰਿਆਸਤ ਨੇ ਕੀ ਨੇਕੀ ਕਮਾਉਣੀ ਹੁੰਦੀ ਹੈ, ਇੰਡੀਵਿਜੂਅਲਸ ਨੇ ਕਮਾਉਣੀ ਹੁੰਦੀ ਹੈ। ਜੰਨਤ ਜਹੰਨਮ 'ਚ ਰਿਆਸਤਾਂ ਨਹੀਂ ਜਾਂਦੀਆਂ, ਇਨਸਾਨ ਜਾਂਦੇ ਨੇ। ਸੋ ਇਹ ਫੈਸਲਾ ਹਾਲੇ ਵੀ ਹਕੂਮਤ ਇਹਦੇ 'ਤੇ ਨਜ਼ਰਸਾਨੀ ਕਰੇ ਔਰ ਬਚੇ ਉਸ ਤਾਰੀਖੀ ਬਦਨਵਾਨੀ ਤੋਂ ਜਿਹੜੀ ਕਿ ਸਾਨੂੰ ਨਜ਼ਰ ਆ ਰਹੀ ਹੈ ਕੰਧ 'ਤੇ ਲਿਖੀ ਹੋਈ। ਰੱਬ ਰਾਖਾ।